ਮੈਂ ਤੈਨੂੰ ਦੱਸਦਾ ਨਾ, ਉਹ ਇੱਕ ਮੁੰਡੇ ਨੇ ਜਾਣਾ ਸੀ ਰਾਈਏ ਦੇ ਨੇ ਬਾਹਰ, 19 ਦੇ ਨੇ ਲੈ ਕੇ ਜਾ ਰਹੇ ਸੀ। ਉਹਨਾਂ ਜਾ ਕੇ ਮੈਨੂੰ ਲਿਖਾਤਾ ਮਰਿਆ। ਉਹਨੇ ਮਰਿਆ ਤੁਹਾਨੂੰ ਲਿਖਾ ਦਿੱਤਾ? ਮਰਿਆ ਲਿਖਾਤਾ ਵੀ ਉਹ ਹੈ ਨਹੀਂ ਦਾ। ਉਹ ਫਿਰ ਕਾਟੋ ਦਾ ਬਣ ਗਿਆ। ਉਹ ਜਿੱਥੇ ਮੈਂ ਫਾਰਮ ਕੱਲਾ ਹੋਣ ਹੀ ਨਾ ਲੱਗਣ ਨਾ ਕਿ ਤੂੰ ਤਾਂ ਮਰਿਆ। ਅੱਛਾ ਮਰਿਆ ਭੈਣ ਜੀ ਆਓ, ਮੈਂ ਤੁਹਾਡੇ ਕੋਲ ਨਹੀਂ ਉੱਤੇ ਲਿਖਿਆ ਮਰਿਆ। ਅੱਛਾ आज तक मैं राती पिया और बहुत दिन हो गए 10-15। पिया दो फरिश्ते आ गए। सही। एक मेरी पौंदी खड़ो गया, एक मेरे इत्थे बह गया। कपड़े फिरे वो इस तरह काले जे रंग दे सी। और मैं आख्या तुसी किवें आ गए जी? अगर तेरी जान कढना। अच्छा। मैं आख्या हथ चल आ तेन मैं जान कढावां नेड़े हो। अच्छा। 2-3 बार उन्हें आख्या तू मैं हथ ला के दस, मैनूं दूजा पौंदी खड़ा ਉਹਦੇ चिट्टे कपड़े सी। सही। ਉਹ ਇੱਥੋਂ ਫਿਰ ਚੱਲਿਆ ਉੱਤੇ ਗਿਆ। ਉਹਨੇ ਆਖਿਆ ਵੀ ਇਹ ਸਾਨੂੰ ਜਾਨ ਨਹੀਂ ਕੱਢਣ ਦਿੰਦਾ। ਉਹਨੇ ਆਖਿਆ ਅੱਛਾ। ਉਹ ਆ ਗਿਆ ਬੰਦਾ ਬਣ ਕੇ ਅੱਲਾ ਆ ਕੇ ਮੈਨੂੰ ਇੱਥੇ ਖਲੋ ਕੇ ਆਂਦਾ ਉਹ ਜ਼ਬਾਨ ਕਿਉਂ ਨਹੀਂ ਇਹਨਾਂ ਜਾਨ ਕਿਉਂ ਨਹੀਂ ਕੱਢਣ ਦਿੱਤੀ? ਮੈਂ ਉਹਨੂੰ ਵੀ ਆਖਿਆ ਨਹੀਂ ਕੱਢਣ ਦੇਣੀ। ਆਖਿਆ ਕਿਉਂ? ਮੈਂ ਆਖਿਆ ਨਿੱਕੇ ਨਿੱਕੇ ਨਿਆਣੇ ਉਹਨਾਂ ਨੂੰ ਵਿਆਹਾਂ ਦਾ ਵਿਆਹ ਕੇ ਤੇ ਫਿਰ ਜਾਨ ਕੱਢਣ ਦੇ ਆਂਦਾ। ਉਹਨੇ ਆਖਿਆ ਅੱਛਾ। ਉਹ ਇੱਥੋਂ ਵਾਪਸ ਹੋ ਗਿਆ ਉੱਥੋਂ 2 ਕੁੜੀਆਂ ਜਵਾਨ ਲਿਆ ਕੇ ਖੜੀਆਂ ਕਰਤੀਆਂ ਮੇਰੇ ਅੱਗੇ। ਅਗਲਾ ਵੇਲੇ ਕੁੜੀਆਂ ਤੇ ਮੁੰਡੇ ਲਿਆ ਨਿਕਾਹ ਪੜਾਵਾਂ ਤੇ ਮੁੜ ਕੇ ਤੇਰੀ ਜਾਨ ਕੱਢੀਏ। ਮੈਂ ਆਖਿਆ ਐਵੇਂ ਨਹੀਂ ਮੈਂ ਕਢਾਉਣੀ। ਅੱਛਾ। ਆਖੇ ਹੋਰ ਕਿਵੇਂ? ਮੈਂ ਆਖਿਆ ਆਪਦੇ ਹੱਥੀਂ ਕੁੜੀਆਂ ਵੇਖਾਂਗਾ, ਮੰਗ ਕੇ ਆਵਾਂਗਾ, ਫਿਰ ਵਿਆਹ ਕੇ ਲਿਆਵਾਂਗਾ। ਚੰਗਾ ਆਖੇ ਠੀਕ ਹੈ। ਉਹ ਤੁਰ ਪਿਆ। ਇਹ ਮੁੰਡੇ ਜਿੰਨਾ ਪੱਦ ਗਿਆ ਆਦਾ ਜਾ 22 ਸਾਲ ਦੀ ਉਮਰ ਹੋਰ ਨਹੀਂ 22 ਸਾਲ ਥੋੜਾ ਜਿਹਾ ਅੱਗੇ ਗਿਆ ਆਦਾ 30 ਸਾਲ ਪੱਕੀ ਹੋ। 30 ਸਾਲਾਂ ਨੂੰ ਮੈਂ ਆਖਦੇ ਦੀ ਜਾਨ ਕੱਢ ਲੈਣੀ ਹੈ। ਭਾਵੇਂ ਨਿਆਣੇ ਵਿਆਹ ਵਿੱਚ ਭਾਵੇਂ ਨਾ। ਆਖਿਆ ਕੱਢ ਲੈਣੀ ਹੁਣ 30 ਸਾਲਾਂ ਦੀ ਜਾ। ਬਾਬਾ ਜੀ ਤੁਹਾਡਾ ਨਾਂ ਕੀ ਹੈ? ਬਿਲਾਵਲ ਸਿੰਘ। ਤੇ ਤੁਹਾਡੇ ਅੱਬੇ ਦਾ ਕੀ ਨਾਂ ਹੈ ਜੀ? ਨੂਰ ਅਹਿਮਦ। ਤੇ ਤੁਹਾਡੀ ਕੌਮ ਕੀ ਹੈ ਜੀ? ਅਸੀਂ ਜਾਟਾਂ ਕਲਾਸਨ। ਕਲਾਸਨ। ਹਾਂ। 1947 ਦੀ ਜਦੋਂ ਵੰਡ ਪਈ ਹੈ ਹਾਂ ਤੁਸੀਂ ਉਦੋਂ ਇਸ ਪਿੰਡ ਦੇ ਵਿੱਚ ਆਬਾਦ ਆਏ? ਆਬਾਦ। ਅੱਧੇ ਮੁਸਲਮਾਨ ਤੇ ਅੱਧੇ ਸਿੱਖ ਸੀ। ਫੌਜੀ ਤਾਂ ਚਲੇ ਜਾਂਦੇ ਸੀ ਭਾਈ ਇੱਥੇ ਰਾਖੀ ਚ ਦੇ। ਉਹਨਾਂ ਦਾ ਆਮਨਾ ਫਸਲ ਦੇ ਮੌਕੇ ਆਪਦੀ ਲੈਣੀ ਤੇ ਜਾ ਪਿਛਾ ਵਾਪਸ। ਇਸ ਪਿੰਡ ਦੇ ਵਿੱਚ ਉਦੋਂ 47 ਦੇ ਟਾਈਮ ਨੰਬਰਦਾਰ ਕੌਣ ਹੈਗਾ ਸੀ? ਨੰਬਰਦਾਰ ਸ਼ਾਹ ਸੀ। ਸ਼ਾਹ ਸੀ ਉਹਦੇ ਨਾਮ। ਜਿਹੜੇ ਇੱਥੇ ਬੈਠੇ ਹੋਏ ਸੀ ਸਿੱਖ ਜਾਂ ਹਿੰਦੂ? ਹਾਂ। ਪਹਿਲੇ ਦੱਸਿਆ ਤੈਨੂੰ ਸ਼ੇਰ ਸਿੰਘ, ਅੱਗੋਂ ਆ ਜੂਗਾ ਫੂਲ ਸਿੰਘ ਉਹਦਾ ਭਰਾ। ਅੱਗੋਂ ਫਿਰ ਕਲਤਾਰ ਸਿੰਘ, ਅੱਗੋਂ ਵੀਰ ਸਿੰਘ ਉਹਦਾ ਪੁੱਤ ਸਦਾਗਰ ਸਿੰਘ, ਉਹਨੂੰ ਛੋਟਾ ਬਾਗ ਸਿੰਘ, ਉਹਨੂੰ ਛੋਟਾ ਕਲਤਾਰਾ, ਉਹਨੂੰ ਛੋਟਾ ਸੀ ਕੱਕੂ ਛੱਡਦੇ ਸੀ ਉਹਨਾਂ ਨੂੰ। ਤੇ ਬਾਬਾ ਜੀ ਤੁਹਾਡਾ ਬੇਲੀ ਕੌਣ ਸੀ? ਬੇਲੀ ਸਾਰੇ ਇੱਕੋ ਜਿਹਾ ਹੀ ਸੀ। ਨਫ਼ਰਤ ਨਹੀਂ ਕਰਦਾ ਸੀ ਵੀ ਇਹ ਸਿੱਖ ਤੇ ਮੁਸਲਮਾਨ। ਸਹੀ। ਤੈਨੂੰ ਕੰਮ ਹੈ ਤੇ ਤੇਰੇ ਚਲੇ ਗਏ ਤੇ ਸਾਨੂੰ ਕੰਮ ਤੇ ਮੇਰੇ ਆ ਗਏ। ਰੋਟੀ ਆਪੋ ਆਪਦੀ ਖਾਣੀ ਸੀ। ਜਦੋਂ ਵੰਡ ਪਈ ਹੈ ਨਾ ਉਦੋਂ ਇਹਨਾਂ ਵੀ ਨਾਲ ਡਾਂਗਾਂ ਦੇ ਟੋਕੇ ਲਾ ਲਏ ਸੀ। ਅੱਛਾ। ਉਹਨਾਂ ਆਖਿਆ ਸਿੱਖ ਆ ਕੇ ਤੁਹਾਨੂੰ ਪੈਣ ਦੇਣਾ, ਤੁਹਾਡੇ ਨਾਲ ਮਦਦ ਕਰਾਂਗੇ। ਸਮਾਨ ਅਸੀਂ ਘਰੋਂ ਲਗਾਇਆ ਚੰਗੀ ਤਰ੍ਹਾਂ। ਸਾਰੇ ਤਗੜੇ ਸੀ। ਅਸੀਂ 4 ਭਰਾ ਸੀ, ਚਾਰੇ ਹੈਗੇ ਸਾਂ। 2 ਫੌਤ ਹੋ ਗਏ, 2 ਮੈਂ ਤੇ ਵੱਡਾ ਮੈਂ ਤੇ ਇੱਥੋਂ ਛੋਟਾ ਉਹ ਆ। ਪਿੰਡ ਸਾਡਾ ਪਿੱਛੇ ਕਰਮੂ ਵਾਲਾ ਸੀ, ਜ਼ਿਲ੍ਹਾ ਫਿਰੋਜ਼ਪੁਰ। ਇਹ ਜਿਹੜੇ ਸਿੱਖ ਇੱਥੇ ਬੈਠੇ ਹੋਏ ਉਹ ਇਸ ਪਿੰਡ ਦੇ ਨਹੀਂ ਹੈਗੇ ਸੀ? ਨਹੀਂ। ਉਹ ਕਿੱਥੋਂ ਆਏ ਸੀ? ਉਹ ਪਿੱਛੇ ਐਸੇ ਤਰ੍ਹਾਂ ਜਿਵੇਂ ਅਸੀਂ ਉੱਠ ਕੇ ਕਿਸੇ ਪਿੰਡ ਚੋਂ ਆ ਜਾਈਏ ਇੱਥੇ ਜ਼ਮੀਨਾਂ ਰਾਖੀ ਤੇ ਵਾਂਗ। ਸਾਰੇ ਘਰ ਕੱਚੇ ਹੈ ਜਾਂ ਪੱਕੇ ਵੀ ਆਏ? ਕੋਈ ਵਿਰਲਾ ਹੱਥ ਪੱਕਾ ਹੋਊਗਾ ਨਹੀਂ, ਸਭ ਕੱਚੇ। ਉਹਨਾਂ ਦੇ ਬਾਲੇ ਪਾਏ ਹੋਣੇ। ਪਠਾਣਾ ਤੋਂ ਕੰਧਾ ਕਰਾ ਲੈਣੀ। ਪਾਕਿਸਤਾਨ ਵੱਖਰਾ ਮੁਲਕ ਬਣ ਗਿਆ। ਜਿਹੜਾ ਸਮਾਨ ਉਹਨਾਂ ਤੋਂ ਲੱਦਿਆ ਗਿਆ ਨਾ ਆਪਦਾ ਗੱਡਿਆਂ ਤੇ ਲੁਜਾਇਆ ਸੀ ਆਪ ਨਾ। ਇੰਨੀ ਸ਼ਾਇਦ ਹੀ ਛੱਡ ਕੇ ਗਏ। ਥੋੜੇ 10-12 ਦਿਨ ਨਾ ਕੋਈ ਲੜਾਈ ਛੜਾਈ ਨਹੀਂ, ਕੋਈ ਪੜ੍ਹਾਈ ਨਹੀਂ। ਇਹ ਚਲੇ ਗਏ। ਉਦੋਂ ਫਿਰ ਪਤਾ ਨਹੀਂ ਮੁਸਲਮਾਨਾਂ ਨੇ ਸ਼ਰਾਰਤ ਕਰ ਲਈ ਤੇ ਸਿੱਖਾ ਕਰ ਲਈ। ਫਿਰ ਤਾਂ ਮਾਰ ਕੁਟਾਈ ਹੁੰਦੀ ਰਹੀ ਹੈ। ਨਾ ਰਾਹ ਚ ਹੋਇਆ ਹੋਵੇ ਤਾਂ ਪਤਾ ਨਹੀਂ ਦਾ ਕਿਹੜਾ ਵੀ। ਇੱਥੇ ਕੋਈ ਨਹੀਂ ਹੋਇਆ? ਇੱਥੇ ਅਮਨਾ ਮਾਨ ਗਏ ਨੇ ਅਸੀਂ ਆਪ ਲਗਾਏ ਗੱਡਿਆਂ ਤੇ। ਆਪਦਾ ਕੱਟੀ ਬੱਚਾ ਬੱਕਰੀ ਬਾਹਰ ਸਾਰਾ ਆਪਦਾ ਹੱਕ ਕੇ ਲੈ ਗਏ ਨੇ। ਮੈਂ ਤੈਨੂੰ ਦੱਸਦਾ ਨਾ, ਉਹ ਇੱਕ ਮੁੰਡੇ ਨੇ ਜਾਣਾ ਸੀ ਰਾਈਏ ਦੇ ਨੇ ਬਾਹਰ, 19 ਦੇ ਨੇ ਲੈ ਕੇ ਜਾ ਰਹੇ ਸੀ। ਉਹਨਾਂ ਜਾ ਕੇ ਮੈਨੂੰ ਲਿਖਾਤਾ ਮਰਿਆ। ਉਹਨੇ ਮਰਿਆ ਤੁਹਾਨੂੰ ਲਿਖਾ ਦਿੱਤਾ? ਮਰਿਆ ਲਿਖਾਤਾ ਵੀ ਉਹ ਹੈ ਨਹੀਂ ਦਾ। ਉਹ ਫਿਰ ਕਾਟੋ ਦਾ ਬਣ ਗਿਆ। ਉਹ ਜਿੱਥੇ ਮੈਂ ਫਾਰਮ ਕੱਲਾ ਹੋਣ ਹੀ ਨਾ ਲੱਗਣ ਨਾ ਕਿ ਤੂੰ ਤਾਂ ਮਰਿਆ। ਅੱਛਾ। ਮਰਿਆ ਭੈਣ ਜੀ ਆਓ, ਮੈਂ ਤੁਹਾਡੇ ਕੋਲ ਨਹੀਂ ਉੱਤੇ ਲਿਖਿਆ ਮਰਿਆ। ਅੱਛਾ। ਉਹ ਬਣਿਆ ਹੀ ਨਾ। ਕਈ ਸਾਲ ਸਾਰੇ ਪਿੰਡ ਦੇ ਜ਼ੋਰ ਲਾਇਆ, ਲੰਬਰਦਾਰੇ ਜਾਂਦੇ ਰਹੇ, ਹੋਰ ਵੀ ਚੌਧਰੀ ਜਾਂਦੇ ਰਹੇ। ਸਹੀ। ਨਹੀਂ ਬਣਿਆ। ਇੱਕ ਹੋਰ ਚੌਧਰੀ ਸੀ
ਅੱਛਾ ਉਹ ਆਇਆ ਤੇ ਇੱਕ ਦਿਨ ਬੈਠਿਆ, ਮੈਂ ਗੱਲ ਕੀਤੀ, ਮੈਂ ਕਿਹਾ ਚੌਧਰੀ ਮੁੱਖ ਕਾਟ ਨਹੀਂ ਬਣਦਾ ਪਿਆ। ਬੈਠਾ ਰਿਹਾ, ਸੋਚ ਸਾਰ ਕੇ ਉਹਨੇ ਫੋਨ ਕੀਤਾ ਇੱਥੇ 11-200 111 ਇਹ ਫੈਕਟਰੀ ਨੂੰ। ਅੱਛਾ ਉਹਨੇ ਆਖਿਆ ਇੱਕ ਬੰਦੇ ਦਾ ਸ਼ਨਾਖਤੀ ਕਾਰਡ ਬਣਾਉਣਾ। ਉਹਨੇ ਆਖਿਆ ਅੱਛਾ, ਉਮਰ ਕਿੰਨੀ ਕੁ ਹੈ? ਮੈਂ ਘੱਟ ਦੱਸੀ। ਮੈਂ ਕਿਹਾ ਸ਼ਾਇਦ ਇਹ ਵੀ ਨਾ ਬਣਾਵੇ। ਅੱਛਾ ਮੈਂ 70 ਕੁ ਸਾਲ ਦੱਸੀ। ਅੱਛਾ ਉਹ ਪਤਾ ਨਹੀਂ ਹੁਣ 70 ਲਿਖੀ ਕਿ 80 ਲਿਖੀ ਹੈ। ਅੱਛਾ ਇਹ ਦੱਸੋ, ਜਦੋਂ ਇੱਥੇ ਤੁਸੀਂ ਆਬਾਦ ਹੈਗੇ ਸੀ ਹਾਂ, ਉਦੋਂ ਤੁਹਾਡੇ ਘਰ ਜੱਟਾਂ ਦੇ ਕਿੰਨੇ ਹੈਗੇ ਸੀ ਇੱਥੇ? ਉਦੋਂ ਸਾਰੇ ਜੱਟਾਂ ਦੇ ਸੀ, ਸਿੱਖ ਮਗਰੋਂ ਆਏ। ਇਹਦੇ ਗੁਆਂਢ ਹਾਂ ਆ 37, ਆ 27, ਅੱਛਾ ਆ 29, ਆ 19, ਠੀਕ ਹੈ, ਇੱਧਰ 15। ਸਹੀ ਹੈ। ਇਹ ਜਿਹੜੇ ਚੱਕੇ ਸੀ ਵਾਈ ਕੱਚੇ ਖੂਹ ਸੀ, ਅੱਛਾ ਟੈਟੂ ਗਏ ਪਾਣੀ ਜਾ ਕੇ ਇੱਥੋਂ ਪੀਂਦੇ ਰਹੇ। ਜਿਹੜਾ ਖੂਹ ਇੱਥੇ ਤੈਨੂੰ ਦੱਸਿਆ ਮਸੀਤ ਦੇ ਕੋਲ, ਉਹ ਪੁਰਾਣਾ ਖੂਹ ਚੱਲਦਾ ਸੀ। ਸਾਡੀ ਉਹਨੇ ਕਰਨੀ ਤਲਵਾਰ ਇੱਕ ਰੱਖਣੀ ਕੋਲ, ਜਿਹੜੇ ਲਾੜੇ ਨੇ ਵਿੱਚ ਮੋਠਾ ਵਾਲੀ ਹੁੰਦੀ ਸੀ ਤੇ ਤੀਰ ਕਮਾਉਣ ਵਕਤ, ਉਹ ਲੈਣੀ ਤੇ ਨਾਲ ਤੁਰਨਾ। ਫਿਰ ਜੰਡੀ ਦੇ ਗੇੜੇ ਕੱਢ ਕੇ 7 ਲਿਆ ਉਹਨੇ। ਜੰਡ ਹੁੰਦਾ ਸੀ, ਉਹ ਲੰਮੀਆਂ ਫਲੀਆਂ ਲੱਗਦੀਆਂ ਹੁੰਦੀਆਂ ਸੀ ਉਹਨੂੰ। ਬੱਕਰੀਆਂ ਬੁਕਰੀਆਂ ਬਹੁਤ ਖਾਂਦੀ। ਅੰਗਰੇਜ਼ਾਂ ਦੀ ਬਾਦਸ਼ਾਹੀ ਪਤਾ ਨਹੀਂ ਕਿੱਥੇ ਟਿਕੀ ਹੋਈ ਸੀ। ਉਦੋਂ ਅਕਬਰ ਬਾਦਸ਼ਾਹ ਦਾ ਕਿਲਾ ਵੇਖ ਲੱਗਾ ਹੋਇਆ ਇੱਥੇ ਉਮਰਪੁਰ ਦੇ ਕੋਲੇ, ਅਜੇ ਨਿਸ਼ਾਨ ਖੜੇ ਆ। ਅੱਜ ਤੱਕ ਮੈਂ ਰਾਤੀ ਪਿਆ, ਬਹੁਤ ਦਿਨ ਹੋ ਗਏ 10-15 ਪਿਆ। 2 ਫਰਿਸ਼ਤੇ ਆ ਗਏ। ਸਹੀ। ਇੱਕ ਮੇਰੀ ਪੌਂਦੀ ਖੜੋ ਗਿਆ, ਇੱਕ ਮੇਰੇ ਇੱਥੇ ਬਹਿ ਗਿਆ। ਕੱਪੜੇ ਤੇਰੇ ਉਹਦੇ ਐਸ ਕਾਲੇ ਜਿਹੇ ਰੰਗ ਦੇ ਸੀ। ਉਹ ਮੈਂ ਕਿਹਾ ਤੁਸੀਂ ਕਿਵੇਂ ਆ ਗਏ ਜੀ? ਕਹਿੰਦੇ ਤੇਰੀ ਜਾਨ ਕੱਢਣਾ। ਅੱਛਾ ਮੈਂ ਕਿਹਾ ਹੱਥ ਤਾਂ ਲਾ ਤੈਨੂੰ ਮੈਂ ਜਾਨ ਕਢਾਵਾਂ। ਨੇੜੇ ਹੋ। ਅੱਛਾ 2-3 ਵਾਰੀ ਉਹਨੇ ਆਖਿਆ ਤੂੰ ਮੈਂ ਹੱਥ ਲਾ ਕੇ ਦੱਸ ਮੈਨੂੰ। ਦੂਜਾ ਪੌਂਦੀ ਖੜਾ, ਉਹਦੇ ਚਿੱਟੇ ਕੱਪੜੇ ਸੀ। ਸਹੀ। ਉਹ ਇੱਥੋਂ ਫਿਰ ਚੱਲਿਆ, ਉੱਤੇ ਗਿਆ। ਉਹਨੇ ਆਖਿਆ ਵੀ ਇਹ ਸਾਨੂੰ ਜਾਨ ਨਹੀਂ ਕੱਢਣ ਦਿੰਦਾ। ਉਹਨੇ ਆਖਿਆ ਅੱਛਾ। ਉਹ ਆ ਗਿਆ ਬੰਦਾ ਬਣ ਕੇ, ਅੱਲਾ ਆ ਕੇ ਮੈਨੂੰ ਇੱਥੇ ਖਲੋ ਕੇ ਆਂਦਾ ਉਹ ਜ਼ਬਾਨ ਕਿਉਂ ਨਹੀਂ, ਇਹਨਾਂ ਜਾਨ ਕਿਉਂ ਨਹੀਂ ਕੱਢਣ ਦੀ? ਮੈਂ ਉਹਨੂੰ ਵੀ ਆਖਿਆ ਨਹੀਂ ਕੱਢਣ ਦੇਣੀ। ਆਖੇ ਕਿਉਂ? ਮੈਂ ਕਿਹਾ ਨਿੱਕੇ ਨਿੱਕੇ ਨਿਆਣੇ ਉਹਨਾਂ ਨੂੰ ਵਿਆਹਾਂ ਦਾ, ਵਿਆਹ ਕੇ ਤੇ ਫਿਰ ਜਾਨ ਕੱਢਣ ਦੇ ਆਂਦਾ। ਉਹਨੇ ਆਖਿਆ ਅੱਛਾ। ਉਹ ਇੱਥੋਂ ਵਾਪਸ ਹੋ ਗਿਆ। ਉੱਥੋਂ 2 ਕੁੜੀਆਂ ਜਵਾਨ ਲਿਆ ਕੇ ਖੜੀਆਂ ਕਰਤੀਆਂ ਮੇਰੇ ਅੱਗੇ। ਅਗਲਾ ਵੇਲੇ ਕੁੜੀਆਂ ਤੇ ਮੁੰਡੇ ਲਿਆ ਨਿਕਾਹ ਪੜਾਵਾਂ ਤੇ ਮੁੜ ਕੇ ਤੇਰੀ ਜਾਨ ਕੱਢੀਏ। ਮੈਂ ਕਿਹਾ ਐਵੇਂ ਨਹੀਂ ਮੈਂ ਕਢਾਉਣੀ। ਅੱਛਾ। ਆਖੇ ਹੋਰ ਕਿਵੇਂ? ਮੈਂ ਕਿਹਾ ਆਪਦੇ ਹੱਥੀਂ ਕੁੜੀਆਂ ਵੇਖਾਂਗਾ, ਮੰਗ ਕੇ ਆਵਾਂਗਾ, ਫਿਰ ਵਿਆਹ ਕੇ ਲਿਆਵਾਂਗਾ। ਚੰਗਾ ਆਖੇ ਠੀਕ ਹੈ। ਉਹ ਤੁਰ ਪਿਆ। ਇਹ ਮੁੰਡੇ ਜਿੰਨਾ ਪੜ੍ਹ ਗਿਆ, ਆਦਾ ਜਾ 22 ਸਾਲ ਦੀ ਉਮਰ ਹੋਰ ਨਹੀਂ 22 ਸਾਲ ਥੋੜਾ ਜਿਹਾ ਅੱਗੇ ਗਿਆ। ਆਦਾ 30 ਸਾਲ ਪੱਕੀ ਹੋ। 30 ਸਾਲਾਂ ਨੂੰ ਮੈਂ ਆਖਦੇ ਦੀ ਜਾਨ ਕੱਢ ਲੈਣੀ ਹੈ, ਭਾਵੇਂ ਨਿਆਣੇ ਵਿਆਹ ਵੀ ਤੇ ਭਾਵੇਂ ਨਾ। ਆਖਿਆ ਕੱਢ ਲੈਣੀ। ਹੁਣ 30 ਸਾਲਾਂ ਦੀ ਜਾ। ਫਿਰ ਇੱਕ ਵਾਰੀ ਆਇਆ ਉਦੋਂ ਪਹਿਲੋਂ। ਅੱਛਾ। ਲੰਮਾ ਮੈਂ ਪਿਆ, ਮੈਨੂੰ ਦਾ ਉੱਠਦਾ। ਅੱਛਾ। ਮੈਂ ਉੱਠਿਆ। ਆਂਦਾ ਲੈ ਲਾ 2 ਸਾਬੁਕ ਤੇ ਕੋਈ ਬਿਮਾਰੀ ਹੋਵੇ। ਅੱਛਾ। ਦਮ ਕਰ ਦਿਆ ਕਰੀ, ਫੂਕਾ ਮਾਰਤਾ। ਅੱਛਾ। ਆਖੀ ਅੱਲਾ ਚਾਹੇ ਰਾਮ ਆ ਜੂ, ਰਾਮ ਆ ਜਾ ਕਰੂ ਉਹਨੂੰ। ਸਹੀ। ਭਾਵੇਂ ਕੋਈ ਬਿਮਾਰੀ ਹੋਵੇ, ਇਹ ਨਹੀਂ ਵੀ ਆਹ ਬਿਮਾਰੀ। ਉਹ ਮੈਂ ਰਾਤ ਸਾਰੀ ਯਾਦ ਕਰਦਾ ਰਿਹਾ। ਅੱਛਾ। ਉਹ ਸਵੇਰੇ ਮੈਂ ਉੱਠਿਆ, ਦੋਵੇਂ ਭੁੱਲ ਗਏ। ਹੁਣ ਮੈਂ ਆਖਿਆ ਹੁਣ ਕਿਤੇ ਆਇਆ ਨਾ, ਉਹਨੂੰ ਮੈਂ ਆਖੂ ਮੈਨੂੰ ਸਭ ਕੁਝ ਦੇ ਕੇ ਜਾ। ਯਾਦ ਕਰਾ ਕੇ ਜਾ। ਯਾਦ ਕਰਾ।